ਭਾਰਤੀ ਹਾਕਮਾਂ ਨੂੰ, ਉਹਨਾਂ ਦੇ ਮੀਡੀਆ ਨੂੰ, ਉਹਨਾਂ ਦੇ ਥਿੰਕ ਟੈਂਕਸ ਨੂੰ, ਉਹਨਾਂ ਦੇ ਓਪੀਨੀਅਨ ਮੇਕਰਸ ਨੂੰ ਇਸ ਵਾਰ ਇਸ ਗੱਲ ਦੀ ਬਹੁਤ ਤਕਲੀਫ ਹੋਈ ਕਿ ਡਾਇਸਪੋਰਾ ਸਿੱਖਾਂ ਦਾ ਵੱਡਾ ਤਬਕਾ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਭੁਗਤਿਆ। ਦੋ ਚਾਰ ਉਹਨਾਂ ਦੇ ਭੌਂਕਿਆਂ ਨੂੰ ਛੱਡ ਕੇ ਜਿਹੜੇ ਮੂੰਹ 'ਚੋਂ ਝੱਗ ਸੁੱਟਦੇ ਰਹੇ ਟੀਵੀ ਦੇ ਉੱਤੇ ਬੈਠ ਕੇ, ਤੇ ਜਦੋਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੀ ਜਿਹੜਾ ਨਕਾਰਿਆ ਗਿਆ, ਉਹ ਤਾਂ ਆਪਣੇ ਆਪ ਹੀ ਨਕਾਰੇ ਗਏ। ਬਾਈ ਐਂਡ ਲਾਰਜ ਸਿੱਖਾਂ ਨੇ ਇਹ ਟੇਕ ਲਈ ਪੰਜਾਬ ਵਾਲਿਆਂ ਨੇ ਵੀ ਕਿ ਇਧਰ ਨਨਕਾਣਾ ਹੈ ਸਾਡਾ, ਇਧਰ ਦਰਬਾਰ ਸਾਹਿਬ ਹੈ, ਵੀ ਸਾਡੀ ਅਸੀਂ ਜੰਗ ਨਹੀਂ ਚਾਹੁੰਦੇ। ਸੋ ਉਹਨਾਂ ਲਈ ਉਹੀ ਬੈਸਟ ਪੋਜੀਸ਼ਨ ਸੀ। ਸਰ ਸਿਮਰਨਜੀਤ ਸਿੰਘ ਮਾਨ ਨੇ ਇਸ ਦੇ ਉੱਤੇ ਬੜੀ ਮਜ਼ਬੂਤ ਪੋਜੀਸ਼ਨ ਲਈ, ਦਲ ਖਾਲਸਾ ਨੇ ਲਈ, ਅਸੀਂ ਵੀ ਆਪਣੇ ਮੈਸੇਜ ਲਿਆ, ਸਿੱਖਸ ਫਾਰ ਜਸਟਿਸ ਨੇ ਤਾਂ ਬਹੁਤ ਐਗਰੈਸਿਵ ਸਟਾਂਸ ਇਸ ਦੇ ਉੱਤੇ ਲਿਆ। ਹੁਣ ਇਸ ਸਾਰੇ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਬਈ ਹੁਣ ਸੈਕੰਡਰੀ ਇਹ ਡੈਮੇਜ ਕੰਟਰੋਲ ਕਰੋ। ਲੈਫਟੀਨੈਂਟ ਜਨਰਲ ਜਿਹੜੇ ਅੱਜ ਸੁਮੇਰ ਈਵਾਨ ਨੇ ਕਿਹਾ ਕਿ ਬਈ ਇਹ ਜਿਹੜਾ ਸਾਨੂੰ ਭਾਰਤ ਪਾਕਿਸਤਾਨ ਤਣਾਅ ਦੇ ਦਿਨਾਂ ਦੌਰਾਨ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਹਵਾਈ ਸੁਰੱਖਿਆ ਗੰਨਾਂ ਲਾਉਣ ਦੀ ਇਜਾਜ਼ਤ ਦਿੱਤੀ। ਇਸ ਗੱਲ ਨੇ ਸਿੱਖਾਂ 'ਚ ਭੜਕਾਟ ਪੈਦਾ ਕੀਤੀ ਵੀ 65 ਦੀਆਂ ਜੰਗਾਂ ਵੀ ਹੋਈਆਂ, 71 ਦੀਆਂ ਵੀ ਹੋਈਆਂ, ਦਰਬਾਰ ਸਾਹਿਬ ਦਾ ਬਦਲਾ ਤਾਂ ਅਸੀਂ ਖੁਦ ਲੈ ਲੈਂਦੇ ਹਾਂ, ਸਾਨੂੰ ਉੱਥੇ ਗੰਨਾਂ ਲਾਉਣ ਦੀ ਲੋੜ ਨਹੀਂ ਹੈ। ਸਾਨੂੰ ਪਤਾ ਹੈ ਅਹਿਮਦ ਸ਼ਾਹ ਨੇ ਕੀ ਕੀਤਾ, ਤੈਮੂਰ ਨੇ ਕੀ ਕੀਤਾ, ਸ਼ਾਹ ਜਮਾਨ ਨੇ ਕੀ ਕੀਤਾ, ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਕੀ ਕੀਤਾ। ਹੁਣ ਜਿਹੜੀ ਹਕੂਮਤ ਦੀ ਫੌਜ ਅੱਜ ਤੋਂ 40 ਸਾਲ ਪਹਿਲਾਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ, ਉਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਵੀ ਹਮਲਾ ਕਿਹਨੇ ਕੀਤਾ, ਅਕਾਲ ਤਖਤ ਨੂੰ ਖੰਡਰਾਤ ਕਿਹਨੇ ਬਣਾਇਆ। ਉਹ ਸਾਨੂੰ ਦੱਸ ਰਹੀ ਹੈ ਜੀ ਉਹ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ, ਉਹਨੇ ਡਿਸਟਰੋਏ ਕਰਨਾ ਸੀ ਦਰਬਾਰ ਸਾਹਿਬ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪਾਕਿਸਤਾਨ ਜੰਗ ਦੌਰਾਨ ਸਿੱਖ ਕੌਮ ਨੇ ਬੜੇ ਵਿਵੇਕ ਅਤੇ ਸ਼ਮੇ ਦਾ ਮੁਜ਼ਾਹਰਾ ਕੀਤਾ ਔਰ ਡਾਇਸਪੋਰਾ ਸਿੱਖਾਂ ਨੇ ਖੁੱਲ੍ਹ ਕੇ ਭਾਰਤ ਦਾ ਵਿਰੋਧ ਕੀਤਾ, ਜਦੋਂ ਕਿ ਪੰਜਾਬ ਦੇ ਸਿੱਖਾਂ ਨੇ ਨਿਊਟਰਲ ਪੋਜੀਸ਼ਨ ਲਈ ਹੈ ਔਰ ਸਿੱਖ ਫੈਕਟਰ ਦੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਖੂਬ ਚਰਚਾ ਹੋਈ ਹੈ ਔਰ ਪਾਕਿਸਤਾਨੀ ਮੀਡੀਆ ਨੇ ਇਸ ਮੁੱਦੇ ਨੂੰ ਖੂਬ ਉਭਾਰਿਆ। ਔਰ ਹੁਣ ਵੇਖਣਾ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਖੜੀ ਤੀਸਰੀ ਧਿਰ ਯਾਨੀ ਕਿ ਸਿੱਖ ਕੌਮ ਆਪਣੀ ਪੋਜੀਸ਼ਨ ਨੂੰ ਕਿਵੇਂ ਸਿਆਸੀ ਲਾਭ ਵਿੱਚ ਬਦਲਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹੁਣ ਤੱਕ ਅਸੀਂ ਮੁੱਖ ਤੌਰ ਦੇ ਉੱਤੇ ਭਾਰਤ ਪਾਕਿਸਤਾਨ ਵਿਚਾਲੇ ਡਰੋਨ ਔਰ ਮਿਜ਼ਾਈਲ ਦਾ 72 ਘੰਟੇ ਦਾ ਯੁੱਧ, ਉਸ ਦੇ ਅੱਡ-ਅੱਡ ਖੇਤਰ ਦੇ ਵਿੱਚ ਕੀ ਇਫੈਕਟ ਹੋਏ, ਮਿਲੀਟੈਰੀਲੀ, ਪੋਲੀਟੀਕਲੀ, ਨੈਰੇਟਿਵ ਵਾਈਜ਼ ਕੀ ਇਫੈਕਟ ਹੋਏ ਦਾ ਜ਼ਿਕਰ ਕੀਤਾ। ਹੁਣ ਅਸੀਂ ਪ੍ਰੋਮੀਨੈਂਟਲੀ ਸਿੱਖ ਕੌਮ ਨੇ ਇਸ ਸਾਰੇ ਦੇ ਦੌਰਾਨ ਕੀ ਰੋਲ ਅਦਾ ਕੀਤਾ ਔਰ ਇਸ ਕਨਫਲਿਕਟ ਤੋਂ ਬਾਅਦ ਇਸ ਵੇਲੇ ਸਾਡੀ ਪਲੇਟ ਦੇ ਵਿੱਚ ਕੀ ਹੈ, ਅਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹਾਂ, ਇਸ ਬਾਰੇ ਜਿਹੜੀ ਹੈ ਵਿਚਾਰ ਚਰਚਾ ਕਰਾਂਗੇ। ਔਰ ਇਸ ਸਾਰੇ ਦੇ ਵਿੱਚ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਸਾਡਾ ਦੁਸ਼ਮਣ ਕਿਵੇਂ ਸਾਡੇ ਤੋਂ 4 ਕਦਮ ਅੱਗੇ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਕਿਵੇਂ ਨੈਰੇਟਿਵ ਬਦਲੇ ਗਏ ਔਰ ਕਿਵੇਂ ਉਸ ਤੋਂ ਬਿਲਕੁਲ ਯੂ ਟਰਨ ਵੀ ਮਾਰੇ ਗਏ ਔਰ ਕਿਵੇਂ ਭਾਰਤੀ ਹਾਕਮਾਂ ਨੂੰ, ਉਹਨਾਂ ਦੇ ਮੀਡੀਆ ਨੂੰ, ਉਹਨਾਂ ਦੇ ਥਿੰਕ ਟੈਂਕਸ ਨੂੰ, ਉਹਨਾਂ ਦੇ ਓਪੀਨੀਅਨ ਮੇਕਰਸ ਨੂੰ ਇਸ ਵਾਰ ਇਸ ਗੱਲ ਦੀ ਬਹੁਤ ਤਕਲੀਫ ਹੋਈ ਕਿ ਡਾਇਸਪੋਰਾ ਸਿੱਖਾਂ ਦਾ ਵੱਡਾ ਤਬਕਾ ਖੁੱਲ੍ਹ ਕੇ ਭਾਰਤ ਦੇ ਵਿਰੁੱਧ ਭੁਗਤਿਆ। ਭਾਰਤ ਦੇ ਵਿਰੁੱਧ ਹੋਣ ਦਾ ਮਤਲਬ ਪਾਕਿਸਤਾਨ ਦੇ ਹੱਕ 'ਚ ਸੀ। ਔਰ ਵਿਦਨ ਪੰਜਾਬ ਜਿਹੜੇ ਸਿੱਖ ਸੀ, ਜਿਹੜੇ ਕਿ ਭਾਰਤ ਦੀ ਕੈਦ 'ਚ ਨੇ, ਇੰਡੀਅਨ ਆਕੂਪਾਈਡ ਪੰਜਾਬ ਹੈ, ਉਹਨਾਂ ਨੇ ਨਿਊਟਰਲ ਸਟਾਂਸ ਲੈ ਲਿਆ, ਜੰਗ ਦੇ ਵਿਰੋਧੀ ਲਾਈਨ। ਹੁਣ ਇਹ ਬਿਲਕੁਲ ਉਲਟ ਹੈ। ਜੇ ਤੁਸੀਂ ਜਿਨ੍ਹਾਂ ਨੇ 1965, 1971 ਔਰ ਈਵਨ ਕਿਸੇ ਹੱਦ ਤੱਕ 1999 ਦੀ ਕਾਰਗਿਲ ਵਾਰ ਨੂੰ ਵੀ ਦੇਖਿਆ ਹੋਇਆ, ਕਿਉਂਕਿ ਕਾਰਗਿਲ 'ਚ ਇਹਨਾਂ ਨੇ ਡੈਲੀਬਰੇਟਲੀ ਸਿੱਖ ਫੌਜ ਲਾਈ ਹੋਈ ਸੀ, ਉਹ ਹਾਇਰ ਪੋਜੀਸ਼ਨ ਤੇ ਸੀ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਜਿਹੜੇ ਐਕਟਿਵਿਸਟ ਸੀ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜੀ ਨਹੀਂ ਇਹ ਫੌਜੀ ਨਹੀਂ ਨੇ, ਔਰ ਥੱਲੇ ਰਿਸੀਵਿੰਗ ਉੱਤੋਂ ਆ ਰਹੀ ਸੀ ਫਾਇਰਿੰਗ ਜਿਹੜਾ, ਔਰ ਨਤੀਜਾ ਕੋਈ ਪਿੰਡ ਐਸਾ ਨਹੀਂ ਜਿਹਦੇ 'ਚ ਕਿ ਤਿਰੰਗੇ 'ਚ ਲਪੇਟ ਕੇ ਬਾਡੀ ਨਾ ਆਈ ਹੋਏ। ਸੋ ਜਦੋਂ ਇਸ ਕਿਸਮ ਦਾ ਮਾਹੌਲ ਹੁੰਦਾ ਤੁਸੀਂ ਦੂਸਰੇ ਪਾਸੇ ਨਹੀਂ ਖਲੋ ਸਕਦੇ। ਹਾਲਾਂ ਉਦੋਂ ਵੀ ਜਿਹੜਾ ਇੱਕ ਟੈਸਟ ਹੋ ਰਿਹਾ ਸੀ, ਕਿਉਂਕਿ 1998 'ਚ ਪਾਕਿਸਤਾਨ ਨਿਊਕਲੀਅਰ ਪਾਵਰ ਬਣਿਆ ਸੀ
ਔਰ 65-71 ਦੇ ਵੇਲੇ ਪਾਕਿਸਤਾਨ ਵੈਸਟਰਨ ਫਰੰਟ ਨੂੰ ਖੋਲ ਦਿੰਦਾ ਸੀ, ਜਿੱਥੇ ਕਿ ਮੈਕਸਿਮਮ ਨੁਕਸਾਨ ਉਹ ਤੁਹਾਡਾ ਵਾਘਾ ਹੋਏ, ਹੁਸੈਨੀ ਵਾਲਾ ਹੋਏ, ਖੇਮਕਰਨ ਬਾਰਡਰ ਹੋਏ, ਦੂਜਾ ਹੋਏ, ਕਿਉਂਕਿ ਸਿੱਖਾਂ ਦੇ ਨਾਲ ਬਸਤੀਆਂ ਨੇ, ਪਿੰਡੂ ਇਲਾਕੇ ਨੇ। ਔਰ ਉਹਨਾਂ ਸਾਰੀਆਂ ਜੰਗਾਂ ਦੇ ਵੇਲੇ ਪਿੰਡੂ ਜਨਤਾ ਵੀ ਮੋਰਚਿਆਂ ਤੱਕ ਜਾ ਕੇ ਉਹਨਾਂ ਨੂੰ ਗਰਮ ਪਰੌਂਠੇ, ਖੀਰ ਤੇ ਹਲਵੇ ਖਵਾ ਰਹੀ ਹੁੰਦੀ ਸੀ ਫੌਜ ਨੂੰ। ਸਾਰੇ ਟਰੱਕ ਦੂਜੇ ਤੀਜੇ ਢੁਆਈ ਤੇ ਲੱਗ ਜਾਂਦੇ ਸੀ। ਉਹਨਾਂ ਦੇ ਰੇਡੀਓ ਤੇ ਟੀਵੀ ਦੇ ਉੱਤੇ ਦੇਸ਼ ਸੇਵਾ ਬਰਮ ਹੋਇਆ ਸ਼ਬਦ ਵੱਜਣ ਲੱਗ ਜਾਂਦਾ ਸੀ, ਜਕਾਰੇ ਗੂੰਜਣ ਲੱਗ ਜਾਂਦੇ ਸੀ। ਸਿੱਖ ਭਰਤੀ ਹੋਣ ਲਈ ਵੀ ਜਾ ਖਲੋਂਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਆਪਣੀ ਸਰਜ਼ਮੀਨ ਦੀ ਰੱਖਿਆ ਕਰ ਰਹੇ ਹਾਂ, ਅਸੀਂ ਵੱਡੇ ਦੇਸ਼ ਭਗਤ ਹੈ। ਹਾਲਾਂਕਿ ਜੂਨ 84 ਤੋਂ ਬਾਅਦ, ਕਿਉਂਕਿ ਜੂਨ 84 ਦਾ ਜਿੱਥੇ ਇੱਕ ਆਸਪੈਕਟ ਭਾਰਤੀ ਸਟੇਟ ਦਾ ਸਿੱਖ ਵਿਰੋਧੀ ਹੋਣਾ ਜਾਂ ਸਿੱਖਾਂ ਦੇ ਉੱਤੇ ਟੋਟਲ ਵਾਰ ਜਿਹੜੀ ਹੈ ਉਹ ਉਸ ਨੂੰ ਭਰਪਾ ਕਰਨਾ ਸੀ, ਉੱਥੇ ਧਰਮੀ ਸਿੱਖ ਫੌਜੀਆਂ ਦੀ ਬਗਾਵਤ ਨੇ ਇਹਨਾਂ ਦੇ ਕੰਨ ਵੀ ਖੜੇ ਕਰ ਦਿੱਤੇ ਸੀ ਕਿ ਬਈ ਇਹ ਹੁਣ ਫਿਊਚਰ 'ਚ ਸਿੱਖ ਫੌਜੀਆਂ ਦੀ ਲਾਇਲਟੀ ਦੇ ਉੱਤੇ ਕਾਊਂਟ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਇਮੀਡੀਏਟ ਬਾਅਦ ਇਹਨਾਂ ਨੇ ਸਿੱਖ ਫੌਜ ਨੂੰ ਝੋਂਕਿਆ ਸ੍ਰੀਲੰਕਾ 'ਚ। ਬਿਲਕੁਲ ਉਹਦੇ ਜਿਹਨੂੰ ਪੀਸ ਕੀਪਿੰਗ ਫੋਰਸ ਦੇ ਨਾਂ ਉੱਥੇ ਮੈਕਸਿਮਮ ਲਾਸ ਕਰਵਾਇਆ। ਫਿਰ ਕਾਰਗਿਲ ਦੇ ਵਿੱਚ ਝੋਂਕਿਆ, ਉੱਥੇ ਵੀ ਮੈਕਸਿਮਮ ਲਾਸ ਕਰਵਾਇਆ ਕਿਉਂਕਿ ਉਹ ਡਿਸਐਡਵਾਂਟੇਜ ਪੋਜੀਸ਼ਨ ਤੇ ਸੀ। ਪਰ ਇਸ ਵਾਰ ਪਹਿਲਾਂ ਪੰਜਾਬ ਦੀ ਗੱਲ ਕਰੀਏ, 2-4 ਉਹਨਾਂ ਦੇ ਭੌਂਕਿਆਂ ਨੂੰ ਛੱਡ ਕੇ ਜਿਹੜੇ ਮੂੰਹ 'ਚੋਂ ਝੱਗ ਸੁੱਟਦੇ ਰਹੇ ਟੀਵੀ ਦੇ ਉੱਤੇ ਬੈਠ ਕੇ, ਤੇ ਜਦੋਂ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਹੀ ਜਿਹੜਾ ਨਕਾਰਿਆ ਗਿਆ, ਉਹ ਤਾਂ ਆਪਣੇ ਆਪ ਹੀ ਨਕਾਰੇ ਗਏ। ਬਾਈ ਐਂਡ ਲਾਰਜ ਸਿੱਖਾਂ ਨੇ ਇਹ ਟੇਕ ਲਈ ਪੰਜਾਬ ਵਾਲਿਆਂ ਨੇ ਵੀ ਕਿ ਇਧਰ ਨਨਕਾਣਾ ਸਾਡਾ, ਇਧਰ ਦਰਬਾਰ ਸਾਹਿਬ ਹੈ, ਵੀ ਸਾਡੀ ਅਸੀਂ ਜੰਗ ਨਹੀਂ ਚਾਹੁੰਦੇ। ਸੋ ਉਹਨਾਂ ਲਈ ਉਹੀ ਬੈਸਟ ਪੋਜੀਸ਼ਨ ਸੀ। ਉਹਦੇ 'ਚ ਤੁਸੀਂ ਉੱਥੇ ਬੈਠ ਕੇ ਕੋਈ ਪ੍ਰੋ ਪਾਕਿਸਤਾਨ ਜਾਂ ਪ੍ਰੋ ਖਾਲਿਸਤਾਨ ਲਾਈਨ ਲੈਣ ਵਾਲੀ ਗੱਲ, ਇਹ ਠੀਕ ਹੈ ਇੱਕ ਸਟੇਜ ਆਏਗੀ ਜੇ ਜੰਗ ਦੇ ਮੈਦਾਨ 'ਚ ਵਾਕਈ ਹੱਥੋਂ ਹੱਥ ਪਾਰਟ ਆਇਆ, ਉਹ ਤਾਂ ਫਿਰ ਹੋਏਗਾ ਹੀ ਉਸ ਕਿਸਮ ਦਾ। ਲੇਕਿਨ ਇਹ ਜਿਹੜਾ ਨੈਰੇਟਿਵ ਸੀ ਉੱਥੋਂ ਨਿਕਲਿਆ ਕਿ ਵੀ ਨਹੀਂ, ਇਹ ਜੰਗ ਜਿਹੜੀ ਹੈ ਨਹੀਂ, ਔਰ ਮੋਦੀ ਡੈਲੀਬਰੇਟਲੀ ਇਹ ਔਰ ਕਿਉਂਕਿ ਚਿੱਠੀ ਸਿੰਘਪੁਰਾ ਵਾਪਰਿਆ ਹੋਇਆ ਸੀ, ਪੁਲਵਾਮਾ ਵਾਪਰਿਆ ਹੋਇਆ ਸੀ, ਈਵਨ ਸਿੱਖਾਂ ਦੇ ਜਿਨ੍ਹਾਂ ਦੇ ਨਾਲ ਸਾਡੀ ਵੀ ਗੱਲ ਹੋਈ ਜਾਂ ਜਿਨ੍ਹਾਂ ਦੀ ਅੱਗੋਂ ਨਿਊਟਰਲ, ਉਹਨਾਂ ਨੂੰ ਵੀ ਸੀ ਕਿ ਇਹਨਾਂ ਦਾ ਆਪਣਾ ਹੀ ਕੰਮ ਹੈ। ਹੁਣ ਜਦੋਂ ਇਹ ਹੋ ਜਾਏ, ਤੁਹਾਡੀ ਦੇਖੋ ਲੜਾਈ ਲੜੀ ਜਾਂਦੀ ਹੈ ਕਿਸੇ ਵੀ ਹਿੰਮਤ ਦੇ ਨਾਲ, ਉਤਸ਼ਾਹ ਦੇ ਨਾਲ ਜਾਂ ਜਿੱਤ ਦੀ ਫੀਲਿੰਗ ਦੇ ਨਾਲ, ਸੋ ਉਹ ਟੋਟਲੀ ਨੈਗੇਟਿਵ ਸੀ। ਤੇ ਬਾਹਰਲੇ ਸਿੱਖਾਂ ਨੇ ਤਾਂ ਫਿਰ ਜਿਹੜਾ ਉਹ ਚੌਂਟੇ ਹੀ ਚੱਕਤੇ। ਉਸ ਦਾ ਨਤੀਜਾ ਜਿਵੇਂ ਪਾਕਿਸਤਾਨੀ ਮੀਡੀਆ ਨੂੰ ਵੀ ਪਹਿਲੀ ਵਾਰ ਸਿੱਖ ਫੈਕਟਰ ਬਹੁਤ ਇੰਪੋਰਟੈਂਟ ਲੱਗਾ, ਉੱਪਰੋਂ ਥਲੀ ਜਿਹੜਾ ਇੰਟਰਵਿਊ ਚੱਲ ਰਹੇ ਨੇ, ਇੱਧਰ ਉੱਧਰ ਚੱਲ ਰਿਹਾ, ਔਰ ਕਿ ਭਾਈ ਸਿੱਖਾਂ ਨੇ ਇਹ ਪੋਜੀਸ਼ਨ ਲਈ। ਹੁਣ ਅਸੀਂ ਥਰਡ ਪਾਰਟੀ ਕਿਵੇਂ ਐਮਰਜ ਹੁੰਦੇ ਹਾਂ? ਹੁਣ ਦੁਸ਼ਮਣ ਨੂੰ ਇਹ ਲੱਗਾ, ਔਰ ਜੇ ਅਸੀਂ ਇਸ ਸਾਰੇ ਨੂੰ ਐਨਾਲਾਈਜ਼ ਕਰ ਲਿਆ ਕਿ ਵੀ ਉਹ ਮੌਕਾ ਹੀ ਨਹੀਂ ਆਇਆ ਕਿ ਵੀ ਗਰਾਊਂਡ ਟਰੂਪਸ ਤਾਂ ਮੂਵ ਹੀ ਨਹੀਂ ਹੋਏ, ਉਹ ਵੀ ਸ਼ਾਇਦ ਕਾਰਨ ਗਰਾਊਂਡ ਟਰੂਪਸ ਨਾ ਮੂਵ ਕਰਨਾ ਹੈ, ਕਿਉਂਕਿ ਉੱਥੇ ਮਦਰਾਸੀਆਂ ਬੰਗਾਲੀਆਂ ਨੇ ਤਾਂ ਲੜਨਾ ਨਹੀਂ ਹੈ ਪਾਕਿਸਤਾਨੀਆਂ ਦੇ ਸਾਹਮਣੇ, ਸਿੱਖਾਂ ਨੂੰ ਹੀ ਸੀ। ਤੇ ਉਹਨਾਂ ਨੂੰ ਇਸ ਵਾਰ ਸਿੱਖਾਂ ਦੇ ਉੱਤੇ ਟਰਸਟ ਵੀ ਨਹੀਂ ਸੀ ਕਿ ਵੀ ਉਹ ਫੌਜ ਕੀ ਕਰੇਗੀ, ਉਹਨਾਂ ਨਾਲ ਰਲ ਕੇ ਇਧਰ ਨੂੰ ਹੋ ਜਾਏਗੀ। ਔਰ ਇਹੀ ਕਾਰਨ ਹੈ ਕਿ ਈਵਨ ਜਿਹੜੀਆਂ ਕੁਝ ਮਿਜ਼ਾਈਲਾਂ ਇਧਰ ਪੰਜਾਬ ਦੀ ਟੈਰੀਟਰੀ 'ਚ ਡਿੱਗੀਆਂ, ਇੱਕ ਫਿਰੋਜ਼ਪੁਰ ਡਿੱਗੀ, ਜਾਂ ਬਹੁਤ ਸਾਰਿਆਂ ਨੇ ਅੰਦਰੂਨੀ ਕਿਹਾ ਕਿ ਜੀ ਉਹ ਤਾਂ ਇਹਨਾਂ ਨੇ ਆਪ ਹੀ ਸੁੱਟੀਆਂ, ਕਿਉਂਕਿ ਜਦੋਂ ਤੁਸੀਂ ਸ਼ੱਕ ਦੀ ਦੁਨੀਆ 'ਚ ਆ ਜਾਂਦੇ ਹੋ, ਤੁਹਾਡਾ ਫੇਥ, ਟਰਸਟ ਟੁੱਟਦਾ ਹੈ, ਤਾਂ ਫਿਰ ਤੁਸੀਂ ਹਰ ਗੱਲ ਨੂੰ ਸ਼ੱਕ ਦੀ ਬਿਨਾਹ ਦੇ ਉੱਤੇ ਦੇਖਦੇ ਹੋ। ਹੁਣ ਜਦੋਂ ਉਹਨਾਂ ਨੇ ਅਸੈਸ ਕੀਤਾ, ਉਹਨਾਂ ਦੇ ਫੋਰਨ ਆਫਿਸ ਨੇ ਜਾਂ ਮਿਲਟਰੀ ਆਪਰੇਸ਼ਨ ਹੈੱਡਕੁਆਰਟਰ ਜਾਂ ਦੂਜੇ 'ਚ, ਕਿ ਵੀ ਇਹ ਤਾਂ ਸਿੱਖ ਫੈਕਟਰ ਇੰਡੀਪੈਂਡੈਂਟ ਹੋ ਗਿਆ, ਉਹ ਆਪਣੇ ਆਪ ਨੂੰ ਇੰਡੀਆ, ਈਵਨ ਸਰ ਸਿਮਰਨਜੀਤ ਸਿੰਘ ਮਾਨ ਨੇ ਇਸ ਦੇ ਉੱਤੇ ਬੜੀ ਮਜ਼ਬੂਤ ਪੋਜੀਸ਼ਨ ਲਈ, ਦਲ ਖਾਲਸਾ ਨੇ ਲਈ, ਅਸੀਂ ਵੀ ਆਪਣੇ ਮੈਸੇਜ ਲਿਆ, ਸਿੱਖਸ ਫਾਰ ਜਸਟਿਸ ਨੇ ਤਾਂ ਬਹੁਤ ਐਗਰੈਸਿਵ ਸਟਾਂਸ ਇਸ ਦੇ ਉੱਤੇ ਲਿਆ। ਹੁਣ ਇਸ ਸਾਰੇ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਵੀ ਹੁਣ ਸੈਕੰਡਰੀ ਇਹ ਡੈਮੇਜ ਕੰਟਰੋਲ ਕਰੋ, ਔਰ ਉਹਨਾਂ ਨੇ ਮਿਲਟਰੀ ਦੇ ਉਸ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਤੋਂ ਉਹਨੇ ANI ਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਅਸੀਂ ਜਿਹੜਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ 'ਚ 에ਅਰ ਡਿਫੈਂਸ ਗੰਨਾਂ ਦੀ ਤਾਇਨਾਤੀ ਜਿਹੜੀ ਹੈ ਮਿਲਟਰੀ ਤੋਂ ਕਰਵਾਇਆ ਪਹਿਲਾਂ, ਕਿ ਜੀ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਦਰਬਾਰ ਸਾਹਿਬ, ਔਰ ਉਹਨਾਂ ਨੇ ਕਿਹਾ ਇਸ ਲਈ ਅਸੀਂ ਹੈੱਡ ਗ੍ਰੰਥੀ ਦੇ ਨਾਲ ਗੱਲ ਕੀਤੀ, ਔਰ ਉਸ ਨੇ ਉੱਥੇ ਅਸੀਂ ਜਿਹੜੀਆਂ ਨੇ 에ਅਰ ਡਿਫੈਂਸ ਜਿਹੜੀਆਂ ਨੇ ਗੰਨਾਂ ਦੀ ਤਾਇਨਾਤੀ ਕੀਤੀ ਗਈ। ਹੁਣ ਅੱਜ ਉਹਨੂੰ ਜਿਹੜਾ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਹੈ, ਉਹਨੇ ANI ਨੂੰ ਇੰਟਰਵਿਊ ਦੇ ਕੇ ਕਿਹਾ ਕਿ ਜੀ ਇਹ ਜਿਹੜਾ ਕੋਈ ਵੀ ਇਸ ਕਿਸਮ ਦੀਆਂ ਗੰਨਾਂ ਤਾਇਨਾਤ ਨਹੀਂ ਸੀ ਕੀਤੀਆਂ ਗਈਆਂ। ਹੁਣ ਤੁਸੀਂ ਦੇਖੋ ਵੀ ਕਿਸ ਲੈਵਲ ਦੇ ਝੂਠ ਨੇ ਕਿਵੇਂ ਫੜੇ ਜਾ ਰਹੇ ਨੇ।
2 ਦਿਨ 3 ਦਿਨ ਸਾਰੇ ਭਾਰਤੀ ਮੀਡੀਆ 'ਚ, ਔਰ ਇਹ ਗੱਲ ਕਿਸੇ ਨੇ ਕੋਈ ਸੋਰਸਿਸ ਦੇ ਹਵਾਲੇ ਨਾਲ ਨਹੀਂ ਸੀ ਕੀਤੀ ਕਿ ਜੀ ਸੋਰਸਿਸ ਨੇ ਇਹ ਕਿਹਾ। ਉਹਦੇ 'ਚ ਉਹਨਾਂ ਨੇ ਲੈਫਟੀਨੈਂਟ ਜਨਰਲ ਜਿਹੜੇ ਅੱਜ ਸੁਮੇਰ ਇਵਾਨ ਨੇ ਕਿਹਾ ਕਿ ਬਈ ਇਹ ਜਿਹੜਾ ਸਾਨੂੰ ਭਾਰਤ ਪਾਕਿਸਤਾਨ ਤਣਾਅ ਦੇ ਦਿਨਾਂ ਦੌਰਾਨ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਾਨੂੰ ਹਵਾਈ ਸੁਰੱਖਿਆ ਗੰਨਾਂ ਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਗੱਲ ਨੇ ਸਿੱਖਾਂ 'ਚ ਭੜਕਾਟ ਪੈਦਾ ਕੀਤੀ ਵੀ 65 ਦੀਆਂ ਜੰਗਾਂ ਵੀ ਹੋਈਆਂ, 71 ਦੀਆਂ ਵੀ ਹੋਈਆਂ, ਦਰਬਾਰ ਸਾਹਿਬ ਦਾ ਬਦਲਾ ਤਾਂ ਅਸੀਂ ਖੁਦ ਲੈ ਲੈਣੇ ਆ, ਸਾਨੂੰ ਉੱਥੇ ਗੰਨਾਂ ਲਾਉਣ ਦੀ ਲੋੜ ਨਹੀਂ ਹੈ। ਸਾਨੂੰ ਪਤਾ ਹੈ ਅਹਿਮਦ ਸ਼ਾਹ ਨੇ ਕੀ ਕੀਤਾ, ਤੈਮੂਰ ਨੇ ਕੀ ਕੀਤਾ, ਸ਼ਾਹ ਜਮਾਨ ਨੇ ਕੀ ਕੀਤਾ, ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਕੀ ਕੀਤਾ। ਹੁਣ ਜਿਹੜੀ ਹਕੂਮਤ ਦੀ ਫੌਜ ਅੱਜ ਤੋਂ 40 ਸਾਲ ਪਹਿਲਾਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ, ਉਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਵੀ ਹਮਲਾ ਕਿਹਨੇ ਕੀਤਾ, ਅਕਾਲ ਤਖਤ ਨੂੰ ਖੰਡਰਾਤ ਕਿਹਨੇ ਬਣਾਇਆ। ਉਹ ਸਾਨੂੰ ਦੱਸ ਰਹੀ ਹੈ ਜੀ ਉਹ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ, ਉਹਨੇ ਡਿਸਟਰੋਏ ਕਰਨਾ ਸੀ ਦਰਬਾਰ ਸਾਹਿਬ। ਤੁਸੀਂ ਤਾਂ ਕੀਤਾ ਹੋਇਆ, ਬਿਲਕੁਲ ਤੁਹਾਡਾ ਸਬੂਤ ਸਾਹਮਣੇ ਆ, ਉਹਨਾਂ ਨੇ ਕਰਨਾ ਸੀ ਨੇ। ਇਹ ਬਿਯੋਂਡ ਹੈ। ਹਾਲਾਂ ਮੈਨੂੰ ਯਾਦ ਹੈ ਕਿ 65 ਦੀ ਜੰਗ ਵੇਲੇ ਔਰ ਉਸ ਵੇਲੇ ਦੇ ਜਿਹੜੇ ਸ਼ਾਇਦ ਨੂਰ ਖਾਨ ਕਿ ਕੀ 에ਅਰ ਫੋਰਸ ਚੀਫ ਸੀ ਉਹਨਾਂ ਦਾ, ਉਹਨੇ ਜਿਹੜੇ ਉਹਨਾਂ ਦੇ ਜੈਟ ਉੱਡਦੇ ਸੀ ਉਹਨਾਂ ਨੂੰ ਉਹਨੇ ਕਿਹਾ ਅੰਮ੍ਰਿਤਸਰ ਵੱਲ ਕਿ ਵੀ ਜੇ ਤੁਹਾਡੇ ਚੋਂ ਕਿਸੇ ਨੇ ਦਰਬਾਰ ਸਾਹਿਬ ਤੇ ਡ੍ਰੌਪ ਕੀਤਾ ਤੇ ਵਾਪਸੀ ਤੇ ਤੁਹਾਨੂੰ 에ਅਰਵੇ ਤੇ ਜਿਹੜਾ ਉਤਰਦਿਆਂ ਹੀ ਗੋਲੀ ਮਾਰਤੀ ਜਾਏਗੀ। ਲੇਕਿਨ ਖਬਰ ਇਹ ਇਧਰੋਂ ਇਹ ਖਬਰ ਚਲਾ ਦਿੱਤੀ ਗਈ ਕਿ ਹਾਲਾਂ ਇਸ ਦੇ ਉਲਟ ਜਿਹੜੇ ਇਹਨਾਂ ਨੇ ਡਰੋਨ ਭੇਜੇ ਪਾਕਿਸਤਾਨ ਵੱਲ ਔਰ ਮਿਜ਼ਾਈਲਾਂ ਭੇਜੀਆਂ, ਇੱਕ ਨਨਕਾਣਾ ਸਾਹਿਬ ਵੱਲ ਸਿੱਧਤ ਸੀ ਜਿਹੜੀ ਉਹਨਾਂ ਨੇ ਡ੍ਰੌਪ ਕੀਤੀ, ਇਹਨਾਂ ਨੇ ਖੁਦ ਹੀ ਉਹਨੂੰ ਡਿਸਟਰੋਏ ਕਰਕੇ ਪਾਕਿਸਤਾਨ ਦੇ ਖਾਤੇ 'ਚ ਪਾਉਣਾ ਸੀ। ਲੇਕਿਨ ਇਹ ਪ੍ਰਚਾਰ ਕਿ ਜੀ ਦਰਬਾਰ ਸਾਹਿਬ 'ਚ ਹੈੱਡ ਗ੍ਰੰਥੀ ਦੀ ਇਜਾਜ਼ਤ ਨਾਲ ਅਸੀਂ 에ਅਰ ਗੰਨਾਂ ਲਾਈਆਂ, ਇੰਨਾ ਕੀਤਾ ਗਿਆ ਕਿ ਭਾਈ ਇਸ ਦੇ ਵਿੱਚ ਖਬਰਾਂ 4 ਚੁਫੇਰੇ ਲੱਗੀਆਂ। ਔਰ ਇਸ ਦੇ ਉੱਤੇ ਹਰਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਵੀ ਇਹਨਾਂ ਨੂੰ ਹੈਰਾਨੀਜਨਕ ਕਰਾਰ ਦਿੱਤਾ। ਫਿਰ ਗਿਆਨੀ ਰਘਬੀਰ ਸਿੰਘ ਨੇ ਖੁਦ ਆ ਕੇ ਜਿਹੜਾ ਇਸ ਨੂੰ ਨਕਾਰਿਆ, ਉਹਨਾਂ ਨੇ ਕਿਹਾ ਬਿਲਕੁਲ ਗਲਤ ਹੈ, ਕਿਸੇ ਨੇ ਨਾ ਕੋਈ ਇਜਾਜ਼ਤ ਲਈ ਨਾ ਕੋਈ ਗੰਜ ਲੱਗੀਆਂ। ਫਿਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਕਿ ਭਾਈ ਸਾਡੇ ਨਾਲ ਉਹਨਾਂ ਨੇ ਕੁਝ ਦੇਰ ਲਈ ਬਲੈਕ ਆਊਟ ਕਰਾਉਣ ਸੰਬੰਧੀ ਸੰਪਰਕ ਕੀਤਾ ਸੀ ਜਿਸ 'ਚ ਅਸੀਂ ਸਹਿਯੋਗ ਹਾਲਾਂ ਉਹ ਵੀ ਨਹੀਂ ਸੀ ਦੇਣਾ ਚਾਹੀਦਾ, ਇਹ ਵੀ ਗਲਤ ਕੀਤਾ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸੁਰੱਖਿਆ ਗੰਨਾਂ ਲਾਉਣ ਸੰਬੰਧੀ ਕੋਈ ਸੰਪਰਕ ਸਾਡੇ ਨਾਲ ਨਹੀਂ ਕੀਤਾ ਗਿਆ। ਇਹ ਜਦੋਂ ਗਿਆਨੀ ਰਘਬੀਰ ਸਿੰਘ ਨੇ ਤਾਂ ਕਿਹਾ ਕਿ ਬਿਲਕੁਲ ਭਾਰਤੀ ਫੌਜ ਦਾ ਇਹ ਗਲਤ ਤੇ ਝੂਠਾ ਪ੍ਰੋਪੇਗੈਂਡਾ ਹੈ। ਔਰ ਇਹ ਜਿਹੜਾ ਇਸ ਦੇ ਉੱਤੇ ਧਾਮੀ ਨੇ ਤਾਂ ਲਾਈਟਾਂ ਬੰਦ ਕਰਾਉਣ ਦਾ ਕਿਹਾ, ਇਹ ਵੀ ਇਹਨੂੰ ਜਵਾਬਦੇਹ ਹੋਣਾ ਚਾਹੀਦਾ ਵੀ ਕਿਉਂ ਦਰਬਾਰ ਸਾਹਿਬ ਦੇ ਅੰਦਰ ਲਾਈਟਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ। ਪਰ ਫੌਜੀ ਅਧਿਕਾਰੀ ਨੇ ਇਹ ਦਾਅਵਾ ਕੀਤਾ ਸੀ ਕਿ ਜੀ ਅਸੀਂ ਸਾਡੇ ਕੋਲ ਇਹ ਪੁਖਤਾ ਜਾਣਕਾਰੀ ਸੀ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਨੂੰ ਡਰੋਨ ਅਤੇ ਮਿਸਾਈਲ ਜ਼ਰੀਏ ਨਿਸ਼ਾਨਾ ਬਣਾਇਆ ਜਾਣਾ ਸੀ, ਪਰ ਭਾਰਤੀ ਫੌਜ ਨੇ ਉਹਨਾਂ ਦੇ ਇਸ ਮਨਸੂਬੇ ਨੂੰ ਫੇਲ ਕਰ ਦਿੱਤਾ ਔਰ ਇਹ ਅਸੀਂ ਉੱਥੇ ਜਿਹੜੀਆਂ ਨੇ 에ਅਰ ਗਨ ਤਾਇਨਾਤ ਕੀਤੀਆਂ ਸੀ ਔਰ ਇਹ ਜਿਹੜਾ ਅਸੀਂ ਇਸ ਤਰੀਕੇ ਨਾਲ ਉਹਨੂੰ ਰੋਕਿਆ। ਔਰ ਇਸੇ ਦੌਰਾਨ ਮੇਜਰ ਜਨਰਲ ਕਾਰਤਕ ਸੀ ਸਸ਼ਾਦਰੀ ਨੇ ਜਿਹੜਾ 15 ਇਨਫੈਂਟਰੀ ਡਿਵੀਜ਼ਨ ਨੂੰ ਕਮਾਂਡ ਕਰਦਾ, ਉਹਨੇ ਕਿਹਾ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨੀ ਫੌਜ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ ਆਪਣੇ ਦਹਿਸ਼ਤਗਰਦਾਂ ਰਾਹੀਂ ਭਾਰਤ ਤੇ ਵਿਦੇਸ਼ਾਂ ਤੋਂ ਆਏ ਨਿਹੱਥੇ ਸੈਲਾਨੀਆਂ ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ। ਫਿਰ ਅਸੀਂ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਔਰ ਅਸੀਂ ਉਹਨਾਂ ਦੇ 9 ਟਿਕਾਣਿਆਂ ਚੋਂ 7 ਨੂੰ ਭਾਰਤੀ ਫੌਜ ਨੇ ਜਿਹੜਾ ਉਹ ਬਰਬਾਦ ਕੀਤਾ। ਔਰ ਉਹਨੇ ਕਿਹਾ ਕਿ ਵੀ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਨਿਸ਼ਾਨਾ ਨਹੀਂ ਸੀ ਤੇ ਅਸੀਂ ਅੰਦਾਜ਼ਾ ਲਾਇਆ ਕਿ ਉਹ ਧਾਰਮਿਕ ਸਥਾਨਾਂ ਦੇ ਨੂੰ ਟਿਕਾਣਾ ਬਣਾਉਣਗੇ ਔਰ ਸਾਡੇ ਕੋਲ ਇਹ ਵੀ ਵਾਧੂ ਜਾਣਕਾਰੀ ਸੀ ਕਿ ਡਰੋਨ ਅਤੇ ਮਿਜ਼ਾਈਲਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਪਾਕਿਸਤਾਨ ਕਰੇਗਾ। ਇਸ ਲਈ ਅਸੀਂ ਤੁਰੰਤ ਢੁਕਵੀਂ ਹਵਾਈ ਰੱਖਿਆ ਪ੍ਰਦਾਨ ਕੀਤੀ। ਅਸੀਂ ਗੋਲਡਨ ਟੈਂਪਲ ਤੇ ਇੱਕ ਵੀ ਝਰੀਟ ਨਹੀਂ ਪੈਣ ਦਿੱਤੀ। ਤੁਸੀਂ ਦੇਖੋ ਇੰਨਾ ਝੂਠਾ ਨੈਰੇਟਿਵ, ਉੱਥੇ ਕੁਝ ਨਹੀਂ ਹੈ ਤੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਉਹਨੂੰ 에ਅਰ ਡਿਫੈਂਸ ਸਿਸਟਮ ਉੱਥੇ ਜਾ ਕੇ ਹਵਾਈ ਗੰਨਾਂ ਲਾਈਆਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਚੱਲਦੇ ਆ, ਇਹ ਫੌਜ ਦਾ ਵੀ ਇਹ ਤਾਂ ਆਪ ਤਾਂ ਗੰਦਲੇ ਹੈ ਹੀ ਸੀ ਜੋ ਇਹਨਾਂ ਨੇ ਮੀਡੀਆ ਰਾਹੀਂ ਜਾਂ ਜੋ ਝੂਠ ਪਸਾਰਿਆ ਹੈ, ਬਿਆਨਿਆ। ਪਰ ਕੱਲੀ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ। ਦੂਸਰਾ ਪਾਰਟ ਕਰਤਾਰਪੁਰ ਕੋਰੀਡੋਰ ਆਫ ਲਵ ਇਹ ਬਣਿਆ, ਜਿਹੜੇ ਇਧਰੋਂ ਜਾਂਦੇ ਨੇ ਇੰਨੀ ਮਹਿਮਾਨ ਨਵਾਜ਼ੀ, ਇੰਨਾ ਪਿਆਰ ਉਹਨਾਂ ਦੇ ਲੋਕ ਕਰਦੇ ਨੇ ਤੇ ਬਹੁਤਿਆਂ ਨੂੰ ਲੱਗਣ ਲੱਗ ਗਿਆ ਵੀ ਸਾਨੂੰ ਕਿਸ ਨਫ਼ਰਤ ਦੇ ਨਾਲ ਇਹਨਾਂ ਨੇ ਪਾਲਿਆ, ਐਂਟੀ ਮੁਸਲਮ, ਐਂਟੀ ਪਾਕਿਸਤਾਨ।
ਹੁਣ ਉਹਨਾਂ ਚੋਂ ਇੰਡੀਪੈਂਡੈਂਟ ਵਲੌਗਰ ਵੀ ਇੱਕ ਜਿਹੜੀ ਬੀਬੀ ਜੋਤੀ ਮਲਹੋਤਰਾ ਨਾਂ ਦੀ, ਜਿਹਨੇ ਇੱਕੋ ਵਾਰੀ ਪਾਕਿਸਤਾਨ ਗਈ, ਵਲੌਗ ਵੀ ਕੀਤਾ ਉਹਨੇ, ਉਹ ਪੈਸੇ ਬਣਾਉਂਦੀ, ਕਾਫੀ ਪਪੂਲਰ ਹੈ। ਹੁਣ ਇਹਨਾਂ ਨੇ ਦੇਖਿਆ ਵੀ ਇਹ ਵੀ ਦਰਵਾਜ਼ੇ ਬੰਦ ਕਰੋ, ਔਰ ਇਹਦਾ ਨਤੀਜਾ यूट्यूबर, स्टूडेंट एंड सिक्योरिटी गार्ड 12 अरेस्टेड फ्रॉम पंजाब, हरियाणा एंड यूपी फॉर स्पाइंग फॉर पाकिस्तान। उन्होंने 12 बंदे चक्के, जिन्हां च बीबी है ज्योति मल्होत्रा, एक सिख स्टूडेंट है 23-24 साल का, जिहड़ा एक बार करतारपुर साहब गया। उन्होंने कहा जी वो खुफिया जानकारी, 22-23 साल, किहड़ी खुफिया जानकारी, अजकल तुसीं गूगल ते पा के मैप लै लैंदे हो, हर चीज़ अवेलेबल है, तुहाडा कित्थे की लुकिया होया है। लेकिन ये भी मैनू लगता है भी उन्होंने ये लॉन्ग टर्म ये देखा भी ये साझा जड़ियाँ ने इन्हां ने ही सिखां नूं दूजे पासे कर दिता है कि भी पंजाब दे सिख न्यूट्रल ने तो बाहरले सिख खुल के भारत विरोधी लाइन च खलोते ने। और उहदे थल्ले उन्होंने ज्योति मल्होत्रा ते कैथल दे मस्तगढ़ पिंड दा 25 साला दविंदर सिंह है, और इस तरह मलेरकोटला दी एक बच्ची और एक होर उन्होंने पुलिस रिमांड ते, और दूजा उन्होंने कहा जी ये जोड़े लोग ने ये पाकिस्तान अधिकारियों के संपर्क च सी, ते उन्होंने जोड़े उहदे नाल ऑपरेशन संदूर नाल जुड़ी जानकारी साझी कर रहे। हुण तुसीं देखदे हो कि बई ये 12 बंदियां नूं अरेस्ट करदे ने। इन्हां नूं अज इस अरेस्ट तो पहलां तक नहीं सी पता कि जी ये पाकिस्तान दे एजेंट, ये भी उसे हरासमेंट का हिस्सा है कि जिहड़े कल नूं कोई भी ब्लॉगर जां दूजे तो दूर दी गल, जिहड़े यात्रु भी ने, जे उत्थे गया कोई तुहाडे नाल हमदर्दी करदा, अपने घर सददा है, तो उन्होंने ये खौफ होएगा भी सानू तो इन्होंने चक लेना जसूस बना के। सो असी समझते हैं कि बई इस सारे दे विच जिथे सिखां ने अपनी जिहड़ी है न्यूट्रैलिटी कि असी जंग दे खिलाफ हैं, पंजाब दे सिखां ने ये मैसेज दिता है। डायस्पोरा सिखां दा मैसेज बड़ा बोल्ड एंड क्लीयर सी कि बई असी हुण खालिस्तान तो बिना जिहड़ा होर कोई सल्यूशन नहीं है, और असी इंडिया नूं हमलावर समझते हैं। असी पाकिस्तान की स्टेबिलिटी, प्रॉस्पैरिटी और उस सारे दे जिहड़े जामन भी हैं, और इस सारे दी एडवोकेसी करते हैं। सो मैं समझदा भी इस वेले बहुत सारी गुडविल सिखां दे लई पाकिस्तान दे लोकां च भी, उन्हां दे हकूमती अदारियां च भी है, और ये हुण देखना भी इस नूं असी अगे पोलिटिकल ईडीएम दे विच किवें कन्वर्ट करना है ऑन द ग्राउंड खालिस्तान की प्राप्ति ਲਈ। जी डॉक्टर साहब, तुहाडा बहुत बहुत शुक्रिया। सो थलैन ब्रेक व्यूअर्स, तुसीं किते नहीं जाना, मिलदे हैं आफ्टर दिस शॉर्ट ब्रेक।